ट्रंप ने अपना मेन प्लैंक ਜਿਹੜਾ ਸੀ ਇਲੈਕਸ਼ਨ ਕੈਂਪੇਨ ਦਾ ਉਹ ਮੈਗਾ ਸੀ, ਮੇਕ ਅਮਰੀਕਾ ਗ੍ਰੇਟ ਅਗੇਨ। ਔਰ ਜਦੋਂ ਉਹਨਾਂ ਨੇ ਉਹਦੇ ਕੰਪੋਨੈਂਟ ਦੇਖੇ ਮੇਕ ਅਮਰੀਕਾ ਗ੍ਰੇਟ ਅਗੇਨ ਦੇ, ਉਹਨਾਂ ਨੇ ਦੇਖਿਆ ਕਿ ਵੱਡੀ ਇੰਡਸਟਰੀ ਖਾਸ ਤੌਰ ਤੇ ਸੌਫਟਵੇਅਰ ਦੇ ਵਿੱਚ ਇਹ ਡੋਮੀਨੇਟ ਹੀ ਨਹੀਂ ਕਰਦੇ, ਇਹ ਉਹਨੂੰ ਸਕੈਂਡਲ ਔਰ ਮਿਸਯੂਜ਼ ਕਰ ਰਹੇ ਨੇ ਪਾਵਰ ਨੂੰ। 72% H1B ਵੀਜ਼ਿਆਂ ਦੇ ਥੱਲੇ ਕਿਵੇਂ ਜਿਹੜਾ ਉਹ ਸਾਰਾ ਸਿਸਟਮ ਕਰਪਟ ਹੈ। ਔਰ ਜ਼ਾਹਰ ਹੈ ਵੀ ਇਸ ਮੁੱਦੇ ਦੇ ਉੱਤੇ ਵੀ ਇੰਡੀਆ ਹੀ ਨਿਸ਼ਾਨੇ ਤੇ ਆਉਂਦਾ ਸੀ। ਐਗਜ਼ਾਮਪਲ ਕੋਟ ਕਰਕੇ ਜਿਹੜੀ ਟਰੰਪ ਨੇ ਨੈਕਸਟ ਗੱਲ ਕਹੀ ਉਹ ਚਾਈਨਾ ਨੂੰ ਧਮਕਾਣਾ ਸੀ ਕਿ ਦੇਖੋ ਇੰਡੀਆ ਵੀ ਮੰਨ ਗਿਆ ਔਰ ਹੁਣ ਇੰਡੀਆ ਦੀ ਲਾਈਨ ਦੇ ਉੱਤੇ ਤੁਸੀਂ ਵੀ ਜਿਹੜਾ ਤੇਲ ਲੈਣਾ ਬੰਦ ਕਰੋ। ਰਸ਼ੀਆ ਚਾਈਨਾ ਤਾਂ ਇਹਨਾਂ ਦੀ ਆਪਸੀ ਜਿਹੜੀ ਹੈ ਗੱਲਬਾਤ ਕਿਵੇਂ ਕਿੱਧਰ ਨੂੰ ਜਾਏਗੀ ਉਹ ਵੱਖਰੀ ਗੱਲ ਹੈ, ਪਰ ਇਸ ਸਾਰੇ ਦੇ ਵਿੱਚ ਭਾਰਤ ਦਾ ਇੱਕ ਵਾਰ ਫੇਰ ਕਬਾੜਾ ਹੋ ਗਿਆ। ਇੰਨੀ ਹਿਊਮਿਲੇਸ਼ਨ ਕੋਈ ਡਿੱਗਿਆ ਤੋਂ ਡਿੱਗਿਆ ਬੰਦਾ ਵੀ ਨਹੀਂ ਲੈ ਸਕਦਾ ਜਿਹੜਾ ਮੂੰਹ ਨਾ ਖੋਲੇ। ਇਹਦਾ ਇਹੀ ਹੈ ਕਿ ਉਹਨਾਂ ਦੇ ਕੋਲ, ਅਮਰੀਕਾ ਕੋਲ, ਇਸ ਮੋਦੀ ਦਾ ਕੁਛ ਐਸਾ ਭੇਤ ਹੈ ਜਿਹੜਾ ਉਹਦੇ ਕੈਰੀਅਰ ਨੂੰ ਖਤਮ ਕਰ ਸਕਦਾ ਹੈ। ਇਸ ਸਾਰੇ ਚੋਂ ਬੇਸ਼ੱਕ ਉੱਥੇ ਰਜੀਮ ਚੇਂਜ ਵੀ ਹੋ ਜਾਏ, ਪਰ ਅਮਰੀਕਾ ਨਾਲ ਜਿਹੜੇ ਇਹਨਾਂ ਦੇ ਰਿਸ਼ਤੇ ਨੇ ਉਹ ਉਸ ਲੈਵਲ ਤੇ ਕਦੇ ਵੀ ਨਹੀਂ ਜਾਣਗੇ। ਮੰਗੋਲੀਆ ਦਾ ਪ੍ਰੈਜ਼ੀਡੈਂਟ ਜਿਹੜਾ ਹੈ ਉਹ 2 ਰੋਜ਼ਾ ਭਾਰਤ ਦੌਰੇ ਤੇ ਹੈ ਔਰ ਇੰਡੀਆ ਮੰਗੋਲੀਆ ਦੀਆਂ ਸਿਕਿਉਰਿਟੀ ਫੋਰਸਿਸ ਨੂੰ ਟ੍ਰੇਨ ਕਰੇਗਾ। ਹੁਣ ਮੰਗੋਲੀਆ ਐਸਾ ਮੁਲਕ ਹੈ, ਉਹਨਾਂ ਦਾ ਚੰਗੇਜ਼ ਖਾਨ ਦਾ ਹੈ ਜਿਹਦਾ ਬਾਰਡਰ ਸਿਰਫ ਚਾਈਨਾ ਔਰ ਰਸ਼ੀਆ ਨਾਲ ਲੱਗਦਾ ਹੈ। ਹੁਣ ਇਹ ਮੰਗੋਲੀਆ ਦੀ ਫੌਜ ਟ੍ਰੇਨ ਕਰਨਾ ਜਾਂ ਉਹਨਾਂ ਨੂੰ ਮਦਦ ਕਰਨੀ ਜ਼ਾਹਰ ਹੈ ਚਾਈਨਾ ਨੂੰ ਪ੍ਰਵੋਕ ਕਰਨ ਦੇ ਬਰਾਬਰ ਹੈ। ਐਸਾ ਕੁਝ ਹੈ ਜਿਹੜਾ ਉਸ ਨੂੰ ਇਹ ਲੱਗਦਾ ਹੈ ਕਿ ਭਾਈ ਮੇਰਾ ਜਿਹੜਾ ਉਹ ਕੈਰੀਅਰ ਸਾਰਾ ਖਤਮ ਹੋ ਜਾਏਗਾ ਔਰ ਅਮਰੀਕਾ ਵੀ ਉਹਨੂੰ ਟੂ ਦਾ ਹਿਲਟ ਇਸਤੇਮਾਲ ਕਰ ਰਿਹਾ ਹੈ ਇੰਡੀਆ ਨੂੰ ਐਮਬੈਰਸ ਕਰਨ ਲਈ ਵੀ ਔਰ ਮੋਦੀ ਨੂੰ ਟਿਕਾਣੇ ਲਾਉਣ ਲਈ। ਇੰਡੀਆ ਦੀ ਆਈਸੋਲੇਸ਼ਨ ਦੀ ਗੱਲ ਆ ਕਿ ਹੁਣ ਪਿਛਲੇ ਦਿਨਾਂ 'ਚ ਜਿੱਥੇ ਇਜਿਪਟ ਦੇ ਵਿੱਚ ਜਦੋਂ ਪੀਸ ਸਮਿਟ ਹੋ ਰਿਹਾ ਸੀ ਉੱਥੇ ਕਾਫੀ ਜ਼ਿਆਦਾ ਜਿਹੜੀ ਰੈਕੋਗਨੀਸ਼ਨ ਆ ਉਹ ਪਾਕਿਸਤਾਨ ਨੂੰ ਮਿਲੀ। ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੂੰ ਇੱਕ ਖਾਸ ਮਤਲਬ ਸਟੇਜ 'ਤੇ ਬੁਲਾ ਕੇ ਪ੍ਰੈਜ਼ੀਡੈਂਟ ਟਰੰਪ ਨੇ ਉਹਨਾਂ ਨੂੰ ਆਪਣੀ ਗੱਲ ਰੱਖਣ ਲਈ ਕਿਹਾ। ਅਤੇ ਦੂਜੇ ਪਾਸੇ ਪਾਕਿਸਤਾਨ ਜਿੱਥੇ ਵਰਲਡ ਸਟੇਜ 'ਤੇ ਜਿੱਥੇ ਸਾਰੀ ਦੁਨੀਆ ਦੇ ਲੀਡਰ ਸੀ ਉਸ ਸਟੇਜ ਦੇ ਉੱਥੇ ਉਹ ਰੈਕੋਗਨਾਈਜ਼ ਹੋ ਰਿਹਾ ਸੀ। ਦੂਜੇ ਪਾਸੇ ਇੰਡੀਆ ਜਿਹੜਾ ਕਿ ਕਹਿ ਰਿਹਾ ਸੀ ਕਿ ਸਾਡੀ ਫੋਰਨ ਪੋਲਿਸੀ ਬਹੁਤ ਮਜ਼ਬੂਤ ਆ, ਸਾਡੀ ਸਟ੍ਰੈਟਜਿਕ ਇੰਪੋਰਟੈਂਸ ਆ। ਅਸੀਂ ਦੇਖ ਰਹੇ ਹਾਂ ਕਿ ਇੰਡੀਆ ਅੱਜ ਤਾਲਿਬਾਨ ਨਾਲ ਅਲਾਈ ਹੋ ਰਿਹਾ ਆ। ਪਾਕਿਸਤਾਨ ਜਿਹੜਾ ਕੁਝ ਸਾਲ ਪਹਿਲਾਂ ਆਈਸੋਲੇਟਡ ਨਜ਼ਰ ਆ ਰਿਹਾ ਸੀ ਅੱਜ ਵਰਲਡ ਸਟੇਜ 'ਤੇ ਨਜ਼ਰ ਆ ਰਿਹਾ। ਅਤੇ ਇੰਡੀਆ ਜਿਹੜਾ ਇਹ ਲੱਗ ਰਿਹਾ ਸੀ ਕਿ ਪਿਛਲੇ ਕੁਝ ਸਾਲਾਂ 'ਚ ਕਿ ਉਹ ਕਾਫੀ ਸਟ੍ਰੈਟਜਿਕ ਇੰਪੋਰਟੈਂਸ ਆ ਉਹਦੀ ਜਾਂ ਸਾਰੇ ਵਰਲਡ ਪਲੈਟਫਾਰਮਸ ਦੇ ਉੱਤੇ ਨਜ਼ਰ ਆਉਂਦਾ ਸੀ, ਉਹ ਹੁਣ ਸਿਰਫ ਤਾਲਿਬਾਨ ਉਹਦੇ ਕੋਲ ਰਹਿ ਗਿਆ ਆ ਵੀ ਅਲਾਈ ਬਣਾਉਣ ਲਈ। ਤਾਂ ਜਿਹੜੀ ਇਹ ਸਾਰੀ ਡਿਵੈਲਪਮੈਂਟ ਦੇਖ ਰਹੇ ਹੋ ਤੁਸੀਂ, ਇਹਦੇ 'ਚ ਇਹਨੂੰ ਕਿਵੇਂ ਸਮਝਿਆ ਜਾਵੇ ਕਿ ਪਾਕਿਸਤਾਨ ਦਾ ਇੱਕੋ ਦਮ ਇੰਨਾ ਜ਼ਿਆਦਾ ਉਭਾਰ ਹੋਣਾ ਕਿ ਖਾਸ ਤੌਰ 'ਤੇ ਇਜਿਪਟ ਵਾਲੀ ਜਿਹੜੀ ਉਹ ਸਟੇਜ ਸੀ ਉੱਥੇ ਜਿਸ ਤਰੀਕੇ ਦੇ ਨਾਲ ਰੈਕੋਗਨੀਸ਼ਨ ਮਿਲੀ ਆ ਪਾਕਿਸਤਾਨ ਨੂੰ, ਅਤੇ ਇੰਡੀਆ ਦਾ ਇਸ ਤਰੀਕੇ 'ਤੇ ਆਈਸੋਲੇਟ ਹੋ ਜਾਣਾ ਕਿ ਉਹ ਹੁਣ ਤਾਲਿਬਾਨ ਦੇ ਵਿੱਚੋਂ ਆਪਣੇ ਅਲਾਇੰਸਿਸ ਦੇਖ ਰਿਹਾ ਆ। ਇਹ ਕੀ ਮਤਲਬ ਇਹਦੇ 'ਚ ਤੁਸੀਂ ਚੀਜ਼ਾਂ ਨੂੰ ਇਹ ਕਿਵੇਂ ਸਮਝਿਆ ਜਾਵੇ ਇਹਨਾਂ ਨੂੰ? ਦੇਖੋ ਮੈਂ ਸਮਝਦਾ ਵੀ ਪ੍ਰੈਜ਼ੀਡੈਂਟ ਟਰੰਪ 01 ਪਹਿਲੀ ਟਰਮ ਜਦੋਂ ਕਿ ਭਾਰਤ ਨੂੰ ਟਰੰਪ ਨੇ ਸਿਰ ਤੇ ਚੁੱਕਿਆ, ਇਹ ਵੀ ਧਿਆਨ ਰਿਹਾ ਕਿ 5 ਅਗਸਤ 2019 ਨੂੰ ਜਦੋਂ ਭਾਰਤ ਨੇ ਜੰਮੂ ਕਸ਼ਮੀਰ ਦਾ ਸਪੈਸ਼ਲ ਸਟੇਟਸ ਆਰਟੀਕਲ 370-35A ਤਾਂ ਖਤਮ ਕੀਤਾ ਹੀ ਕੀਤਾ, ਉਹਦਾ ਸੂਬੇ ਦਾ ਵਜੂਦ ਵੀ ਖਤਮ ਕਰ ਦਿੱਤਾ ਹੈ। ਉਦੋਂ ਪ੍ਰੈਜ਼ੀਡੈਂਟ ਟਰੰਪ ਦੀ ਬਲੈਸਿੰਗ ਦੇ ਨਾਲ ਜਾਂ ਐਟਲੀਸਟ ਅਮਰੀਕਾ ਨੇ ਇਸ ਦੇ ਉੱਤੇ ਕੋਈ ਪ੍ਰੋਟੈਸਟ ਨਹੀਂ ਕੀਤਾ। ਔਰ ਕੁਆਡ ਦਾ ਕਾਨਸੈਪਟ ਵੀ ਕਿ 4 ਮੁਲਕ ਜਿਹੜੇ ਚੀਨ ਨੂੰ ਘੇਰਨ ਦੇ ਲਈ ਜਿਹੜਾ ਇੰਡੋ ਪੈਸੀਫਿਕ ਦੇ ਵਿੱਚ ਜਿਹੜਾ ਉਹ ਜੁਆਇੰਟ ਆਪਣਾ ਆਪਰੇਸ਼ਨ ਕਰਨਗੇ, ਜਿਨ੍ਹਾਂ ਦੇ ਵਿੱਚ ਆਸਟ੍ਰੇਲੀਆ, ਜਾਪਾਨ, ਅਮਰੀਕਾ ਜਿਹੜਾ ਇਸ ਸਾਰੇ ਦਾ ਹਿੱਸਾ ਸੀ। ਔਰ ਇਸ ਤੋਂ ਬਾਅਦ ਜਿਹੜੀ ਸੈਕੰਡ ਟਰਮ ਹੈ ਟਰੰਪ ਦੀ, ਉਹਦੇ 'ਚ ਮੈਨੂੰ ਇਹ ਲੱਗਦਾ ਹੈ ਵੀ ਕੁਛ ਤਾਂ ਐਸੇ ਫੈਕਟਰ ਨੇ ਜਿਨ੍ਹਾਂ ਬਾਰੇ ਵੱਡੇ ਵੱਡੇ ਐਕਸਪਰਟ ਵੀ ਸਿਰ ਮਾਰ ਰਹੇ ਨੇ, ਉਹਨਾਂ ਨੂੰ ਸਮਝ ਨਹੀਂ ਆਉਂਦੀ। ਕਿਉਂਕਿ ਗੱਲ ਇਕੱਲੀ ਇਹ ਨਹੀਂ ਹੈ, ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ 7, 8, 9, 10 ਮਈ ਦੇ 4 ਰੋਜ਼ਾ ਟਕਰਾਅ ਤੋਂ ਬਾਅਦ ਪਾਕਿਸਤਾਨ ਇੱਕ ਫੌਜੀ ਤਾਕਤ ਦੇ ਤੌਰ ਤੇ ਉਭਰਿਆ ਔਰ ਸਾਊਦੀ ਅਰੇਬੀਆ ਨਾਲ ਪੈਕਟ ਵੀ ਹੁੰਦਾ ਹੈ। ਉਹਨਾਂ ਦੇ ਫੀਲਡ ਮਾਰਸ਼ਲ ਆਸਮ ਮਨੀਰ ਨੂੰ ਪ੍ਰੈਜ਼ੀਡੈਂਟ ਟਰੰਪ ਸਪੈਸ਼ਲ ਲੰਚਿਓਨ ਤੇ ਵੀ ਸੱਦਦੇ ਨੇ। ਔਰ ਇਹ ਇਜਿਪਟ ਦੇ ਵਿੱਚ ਇੱਥੇ 25 ਵੱਡੇ
ਮੁਲਕਾਂ ਦੇ ਪ੍ਰਾਈਮ ਮਿਨਿਸਟਰ ਪ੍ਰੈਜ਼ੀਡੈਂਟ ਸਨ, ਉੱਥੇ ਵੀ ਪ੍ਰੈਜ਼ੀਡੈਂਟ ਟਰੰਪ ਨੇ ਸਪੈਸ਼ਲ ਪਰਸਨ, ਮਾਈ ਫੇਵਰੇਟ, ਗ੍ਰੇਟ ਪਾਕਿਸਤਾਨੀ ਫੀਲਡ ਮਾਰਸ਼ਲ ਇਜ਼ ਨਾਟ ਹੀਅਰ, ਉਹਨੂੰ ਰੈਕਗਨਾਈਜ਼ ਵੀ ਕੀਤਾ ਔਰ ਤਾਰੀਫ ਵੀ ਕੀਤੀ। ਪਰ ਜੇ ਤੁਸੀਂ ਸਟੇਟ ਆਫ ਦਾ ਯੂਨੀਅਨ ਐਡਰੈਸ ਦੇਖੋ, ਜਦੋਂ ਪ੍ਰੈਜ਼ੀਡੈਂਟ ਟਰੰਪ ਇਲੈਕਟ ਹੋਏ, ਔਰ ਇਹ ਪਹਿਲਾ ਰਿਚੁਅਲ ਹੁੰਦਾ ਹੈ ਕਿ ਸਟੇਟ ਆਫ ਦਾ ਯੂਨੀਅਨ ਚ ਸੈਨੇਟਰ ਔਰ ਕਾਂਗਰਸਮੈਨ ਇਕੱਠੇ ਹੁੰਦੇ ਨੇ, ਉਹਦੇ ਚ ਇੱਕੋ ਇੱਕ ਮੁਲਕ ਪਾਕਿਸਤਾਨ ਸੀ ਜਿਹਦਾ ਧੰਨਵਾਦ ਕੀਤਾ ਟਰੰਪ ਨੇ ਕਿ ਦੋ ਬੜੇ ਖਤਰਨਾਕ ਜਿਹੜੇ ਦਹਿਸ਼ਤਗਰਦ ਅਫਗਾਨਿਸਤਾਨ ਚ ਜਿਨ੍ਹਾਂ ਨੇ ਕਾਬਲ ਚੋਂ ਜਦੋਂ ਅਮਰੀਕੀ ਫੌਜ ਨਿਕਲੀ ਹੈ ਤੇ ਬੰਬ ਧਮਾਕੇ ਚ ਸੋਲਜਰ ਮਾਰੇ ਸੀ, ਕਿ ਪਾਕਿਸਤਾਨ ਦਾ ਧੰਨਵਾਦ ਹੈ ਕਿ ਉਹ ਜਿਹੜੇ ਨੇ ਔਨ ਦਾ ਵੇ ਨੇ, ਉਹਨਾਂ ਨੇ ਉਹਨਾਂ ਨੂੰ ਉੱਥੋਂ ਜਿਹੜਾ ਫੜ ਕੇ ਤੇ ਅਮਰੀਕਾ ਦੇ ਹਵਾਲੇ ਕੀਤਾ। ਸੋ ਉਦੋਂ ਤੋਂ ਹੀ ਇਹ ਨਜ਼ਰ ਆਣਾ ਸ਼ੁਰੂ ਹੋ ਗਿਆ ਸੀ, ਔਰ ਇਸ ਗੱਲ ਦਾ ਬਹੁਤਿਆਂ ਨੇ ਨੋਟਿਸ ਵੀ ਲਿਆ ਕਿ ਵੀ ਐਸਾ ਸਟੇਟ ਆਫ ਦਾ ਯੂਨੀਅਨ ਐਡਰੈਸ ਚ ਇੱਕ ਕਿੱਡੀ ਵੱਡੀ ਜਿਹੜੀ ਹੈ ਰੈਕਗਨੀਸ਼ਨ ਹੈ। ਲੇਕਿਨ ਅਸੀਂ ਸਮਝਦੇ ਹਾਂ ਕਿ ਵੀ ਇਸ ਸਾਰੇ ਦਾ ਕਾਰਨ ਇੱਕ ਪਾਸੇ ਤਾਂ ਭਾਰਤ ਦੀ ਐਰੋਗੈਂਸ, ਦੂਸਰਾ ਅਮਰੀਕਾ ਨੇ, ਦੇਖੋ ਕੋਈ ਵੀ ਦੋਸਤ ਜਾਂ ਦੁਸ਼ਮਣ ਨਹੀਂ ਹੁੰਦਾ, ਉਹ ਤਾਂ ਹਿੱਤ ਹੁੰਦੇ ਨੇ, ਕੈਪੇਬਿਲਿਟੀ ਹੁੰਦੀ ਹੈ, ਕੌਣ ਕਿਹਦੇ ਜੋਗਾ ਹੈ। ਸੋ ਮੈਨੂੰ ਇਹ ਲੱਗਦਾ ਹੈ ਵੀ ਇਹ ਜਿਹੜਾ ਈਵਨ ਭਾਰਤ ਨੂੰ ਐਜ਼ ਏ ਬੁਲਵਾਕ ਅਗੇਂਸਟ ਚਾਈਨਾ ਖੜੇ ਕਰਨ ਦੀ ਲਾਈਨ ਇਹ ਟਰੰਪ ਨੇ ਨਹੀਂ ਕੀਤੀ, ਇਹ ਤਾਂ 90s ਦੇ ਵਿੱਚ ਹੀ ਸ਼ੁਰੂ ਹੋ ਗਿਆ ਸੀ। 25-30 ਸਾਲ ਦੀ ਅਮਰੀਕਾ ਦੀ ਇਨਵੈਸਟਮੈਂਟ ਸੀ, ਕਲਿੰਟਨ ਦੀਆਂ ਦੋਨੋਂ ਟਰਮਸ, ਓਬਾਮਾ ਦੀਆਂ ਦੋਨੋਂ ਟਰਮਸ, ਜੂਨੀਅਰ ਬੁਸ਼ ਦੀਆਂ ਦੋਨੋਂ ਟਰਮਸ। ਜੂਨੀਅਰ ਬੁਸ਼ ਦੇ ਵੇਲੇ ਇੰਡੋ US ਨਿਊਕਲੀਅਰ ਡੀਲ ਹੋਈ, ਪਾਕਿਸਤਾਨ ਦੇ ਨਾਲ ਕੋਈ ਇਸ ਕਿਸਮ ਦਾ ਨਹੀਂ ਕੀਤਾ, ਡੀਹਾਈਫਨੇਟ ਕੀਤਾ। ਔਰ ਇਸ ਸਭ ਤੋਂ ਬਾਅਦ ਮੈਂ ਸਮਝਦਾ ਵੀ 20-25 ਚੀਨ ਤੋਂ ਵੀ ਭਾਰਤ ਨੂੰ ਕੁੱਟ ਪਈ ਗਲਵਾਨ ਵਾਲੇ, ਉਹਨਾਂ ਨੇ ਦੇਖਿਆ ਕਿ ਫੌਜੀ ਪਾਰਟ ਤਾਂ ਬਿਲਕੁਲ ਹੀ ਨਹੀਂ ਹੈ। ਔਰ ਜਿਹੜੀ ਗੱਲ ਟਰੰਪ ਨੂੰ, ਮੈਂ ਇਹ ਸਮਝਦਾ ਵੀ ਰਿਪਬਲਿਕਨਸ ਦੇ ਵਿੱਚ ਇੱਕ ਤਬਕਾ ਹੈ ਜਿਨ੍ਹਾਂ ਦੀ ਸਾਈਕੀ ਸਾਡੇ ਪਿੰਡੂ ਸਮਾਜ ਵਰਗੀ ਹੈ, ਕਿ ਜਿੱਥੇ ਜਦੋਂ ਉਹਨਾਂ ਨੂੰ ਇਹ ਲੱਗੇ ਇੱਥੇ ਡਬਲ ਕ੍ਰਾਸ, ਲਫ਼ਜ਼ ਕਹਿੰਦੇ ਨੇ ਕਿ ਵੀ ਡਬਲ ਕ੍ਰਾਸ ਕਰ ਰਿਹਾ, ਔਰ ਖਾਸ ਤੌਰ ਤੇ ਯੂਕਰੇਨ ਦੇ ਮੁੱਦੇ ਦੇ ਉੱਤੇ, ਹਾਲਾਂਕਿ ਯੂਕਰੇਨ ਜਾਂ ਗਜ਼ਾ ਕੋਈ ਟਰੰਪ ਪੀਰੀਅਡ ਦੀ ਦੇਣ ਨਹੀਂ ਹੈ, ਕਿਉਂਕਿ 7 ਅਕਤੂਬਰ 2023 ਨੂੰ ਜੋ ਹਮਾਸ ਨੇ ਕੀਤਾ ਉਦੋਂ ਵੀ ਬਾਈਡਨ ਸੀ, ਔਰ ਫਰਵਰੀ ਚ 3 ਸਾਲ ਪਹਿਲਾਂ ਅੱਜ ਤੋਂ ਜਿਹੜੀ ਯੂਕਰੇਨ ਵਾਰ ਰਸ਼ੀਆ ਨੇ ਸ਼ੁਰੂ ਕੀਤੀ, ਉਹਦੇ ਲਈ ਵੀ ਪ੍ਰੋਵੋਕੇਸ਼ਨ ਬਾਈਡਨ ਦੀ ਸੀ ਕਿ ਵੀ ਉਹਨੂੰ ਬਾਰ-ਬਾਰ ਜਿਹੜਾ ਹੈ ਉਸ ਨੈਟੋ ਦੀ ਮੈਂਬਰਸ਼ਿਪ, ਔਰ ਦੂਸਰਾ। ਲੇਕਿਨ ਇਸ ਦੌਰਾਨ ਇੰਡੀਆ ਦਾ ਰੋਲ ਜਿਹੜਾ ਖਾਸ ਤੌਰ ਤੇ ਯੂਕਰੇਨ ਦੇ ਹਵਾਲੇ ਨਾਲ, ਯੂਕਰੇਨ ਜੰਗ ਤੋਂ ਪਹਿਲਾਂ ਭਾਰਤ ਰੂਸ ਤੋਂ 1% ਆਇਲ ਲੈਂਦਾ ਸੀ, ਜਿਹੜਾ ਕਿ 32% ਪਿਛਲੇ ਸਾਲ ਦੇ ਵਿੱਚ ਹੋਇਆ, ਆਲਮੋਸਟ 1/3 ਜਿੰਨੀ ਟੋਟਲ ਉਹਨਾਂ ਦੀ। ਔਰ ਰਸ਼ੀਆ ਦੇ ਕੋਲ ਗੈਸ ਔਰ ਆਇਲ ਤੋਂ ਬਿਨਾਂ ਕੁਝ ਨਹੀਂ ਹੈ ਦੇਣ ਨੂੰ, ਉਹਨਾਂ ਦੀ ਇਕਨੋਮੀ ਇਹਦੇ ਤੇ ਖੜੀ ਹੈ। ਸੋ ਇਹ ਪਾਰਟ ਜਿਹੜਾ ਟਰੰਪ ਜਦੋਂ ਆਇਆ ਉਹ ਵੈਲ ਵਰਸ ਸੀ, ਪਹਿਲੀ ਵਾਰੀ ਤਾਂ ਅਜੇ ਬੰਦਾ ਸਿੱਖਦਾ ਹੀ ਹੁੰਦਾ ਹੈ, ਇਸ ਗੱਲ ਦਾ ਸੀ। ਇੱਕ ਪਾਰਟ ਅਸੀਂ ਦੱਸਿਆ ਵੀ ਉਹਦੀ ਫੌਜੀ ਕੈਪੇਬਿਲਿਟੀ ਜਾਂ ਬਿਲਕੁਲ ਈਵਨ ਚੀਨ ਦੇ ਮੁਕਾਬਲੇ ਕੁਝ ਵੀ ਨਹੀਂ ਹੈ। ਔਰ ਤੀਸਰਾ ਜਿਹੜਾ ਮੈਨੂੰ ਲੱਗਦਾ ਵੀ ਅਜੇ ਟਰੰਪ ਨੇ ਆਪਣਾ ਟਰੰਪ ਕਾਰਡ ਰੱਖਿਆ ਹੋਇਆ ਭਾਰਤ, ਉਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਹੈ। ਡੈਮੋਕ੍ਰੇਟਾਂ ਦੇ ਲਈ ਬਹੁਤ ਵਾਰ ਆ ਜੋ ਕੁਝ ਹੁਣ ਅਸੀਂ ਕੈਨੇਡਾ ਦੇ ਹਵਾਲੇ ਨਾਲ ਵੀ ਦੇਖ ਰਹੇ ਹਾਂ, ਪਰ ਜਦੋਂ ਰਿਪਬਲਿਕਨਸ ਦੀ ਗੱਲ ਆਉਂਦੀ ਹੈ, ਉਹ ਕੱਲਾ ਸਿੱਖ, ਮੁਸਲਮਾਨ, ਹਿੰਦੂ, ਈਸਾਈ ਦਾ ਮਤਲਬ ਨਹੀਂ ਹੈ। ਉਹਨਾਂ ਨੂੰ ਲੱਗਦਾ ਵੀ ਇੱਕ ਥਰਡ ਕਲਾਸ ਪਾਵਰ, ਹਾਊ ਡਿਡ ਦੇ ਡੇਅਰ ਕਿ ਅਮਰੀਕਨ ਸੋਇਲ ਦੇ ਉੱਤੇ ਆ ਕੇ ਅਮਰੀਕਨ ਸਿਟੀਜ਼ਨ ਦਾ ਮਰਡਰ ਕਰਨ ਦਾ ਪਲਾਟ ਕਰੇ। ਸੋ ਮੈਨੂੰ ਇਹ ਲੱਗਦਾ, ਔਰ ਪਲੱਸ ਫਿਰ ਜਿਸ ਤੇਜ਼ੀ ਨਾਲ ਇਹ ਅੰਬਾਨੀ, ਅਡਾਨੀ, ਇਹਨਾਂ ਦੀ ਡਰਟੀ ਖੇਡ, ਔਰ ਜਿਹੜਾ ਕੇਸ ਅਡਾਨੀ ਦੇ ਖਿਲਾਫ ਅਮਰੀਕਾ ਦੀਆਂ ਅਦਾਲਤਾਂ 'ਚ ਚੱਲ ਰਿਹਾ ਹੈ, ਉਹ ਆਪਣੇ ਆਪ ਦੇ ਵਿੱਚ ਸਾਰੇ ਫੈਕਟਰ ਇਕੱਠੇ ਹੋਏ। ਔਰ ਸੈਕੰਡ ਪਾਰਟ, ਕਿਉਂਕਿ ਟਰੰਪ ਨੇ ਆਪਣਾ ਮੇਨ ਪਲੈਂਕ ਜਿਹੜਾ ਸੀ ਇਲੈਕਸ਼ਨ ਕੈਂਪੇਨ ਦਾ, ਉਹ ਮੈਗਾ ਸੀ, ਮੇਕ ਅਮਰੀਕਾ ਗ੍ਰੇਟ ਅਗੇਨ। ਔਰ ਜਦੋਂ ਉਹਨਾਂ ਨੇ ਉਹਦੇ ਕੰਪੋਨੈਂਟ ਦੇਖੇ ਮੇਕ ਅਮਰੀਕਾ ਗ੍ਰੇਟ ਅਗੇਨ ਦੇ, ਉਹਨਾਂ ਨੇ ਦੇਖਿਆ ਕਿ ਵੱਡੀ ਇੰਡਸਟਰੀ ਖਾਸ ਤੌਰ ਤੇ ਸੌਫਟਵੇਅਰ ਦੇ ਵਿੱਚ ਇਹ ਡੋਮੀਨੇਟ ਹੀ ਨਹੀਂ ਕਰਦੇ, ਇਹ ਉਹਨੂੰ ਸਕੈਂਡਲ ਔਰ ਮਿਸਯੂਜ਼ ਕਰ ਰਹੇ ਨੇ ਪਾਵਰ ਨੂੰ। 72% H1B ਵੀਜ਼ਿਆਂ ਦੇ ਥੱਲੇ ਕਿਵੇਂ ਜਿਹੜਾ ਉਹ ਸਾਰਾ ਸਿਸਟਮ ਕਰਪਟ ਹੈ। ਔਰ ਜ਼ਾਹਰ ਹੈ ਵੀ ਇਸ ਮੁੱਦੇ ਦੇ ਉੱਤੇ ਵੀ ਇੰਡੀਆ ਹੀ ਨਿਸ਼ਾਨੇ ਤੇ ਆਉਂਦਾ ਸੀ, ਔਰ ਕੋਈ ਵੀ ਕੰਪਲਾਈਂਗ ਜਿਹੜੀ ਲਾਈਨ ਸੀ, ਔਰ ਈਵਨ ਇਹਦੇ ਚ ਪਰਸਨਲ ਐਲੀਮੈਂਟ ਵੀ ਇਹ ਜੋੜਿਆ ਜਾਂਦਾ ਹੈ ਕਿ ਜਦੋਂ ਬਾਈਡਨ ਦੇ ਵੇਲੇ ਕੁਆਡ ਦੀ ਮੀਟਿੰਗ ਦੇ ਲਈ ਜਿਹੜੀ ਉਹਦੇ ਬਾਈਡਨ ਦੇ ਘਰ 'ਚ ਹੀ ਹੋਈ, ਮੋਦੀ ਆਇਆ, ਟਰੰਪ ਨਾਲ ਮੁਲਾਕਾਤ ਦਾ ਸਮਾਂ ਨਿਸ਼ਚਿਤ ਸੀ, ਲੇਕਿਨ ਇੱਥੇ ਆ ਕੇ ਉਹਨੇ ਨਾ ਕਰ ਦਿੱਤੀ ਮਿਲਣ ਤੋਂ, ਉਹਨੂੰ
ਇਹ ਖਾਬ 'ਚ ਵੀ ਖਾਬੋ ਖਿਆਲ 'ਚ ਵੀ ਨਹੀਂ ਸੀ ਕਿ ਟਰੰਪ ਜਿੱਤ ਸਕਦਾ ਹੈ। ਪਰ ਮੈਨੂੰ ਲੱਗਦਾ ਵੀ ਪਰਸਨਲ ਨਾਲੋਂ ਜ਼ਿਆਦਾ ਇਹ ਸਾਰੇ ਪਾਰਟ ਜਿਹੜੇ ਨੇ ਉਹਦਾ ਭਾਰਤ ਦਾ ਰੂਸ ਦੇ ਥੱਲੇ ਲੱਗਣਾ, ਈਵਨ ਇਹ ਸਾਰਾ ਜੋ ਅਸੀਂ 3-4 ਨੁਕਤੇ ਬਿਆਨੇ ਨੇ, ਇਹ ਪਾਲਿਸੀ ਨੂੰ ਚੇਂਜ ਕਰਨ ਦਾ ਕਾਰਨ ਬਣੇ। ਔਰ ਹੁਣ ਵੀ ਜਿਵੇਂ ਭਾਰਤ ਮੁਕਰਨ ਦੇ ਉੱਤੇ ਹੈ, ਇੱਕ ਤੋਂ ਬਾਅਦ ਇੱਕ ਜਿਹੜਾ ਉਹਨਾਂ ਦਾ, ਜੇ ਟਰੰਪ ਦਾ ਕਲੇਮ ਹੈ ਕਿ ਭਾਈ ਉਹਨੇ ਸੀਜ਼ਫਾਇਰ ਕਰਵਾਇਆ, ਤੁਸੀਂ ਆਇਲ ਵਾਲੀ ਗੱਲ ਵੀ ਕੀਤੀ ਹੈ, ਉਹਦੇ ਤੇ ਵੀ ਅਸੀਂ ਗੱਲ ਕਰਾਂਗੇ। ਸੋ ਕੁੱਲ ਮਿਲਾ ਕੇ ਮੈਂ ਇਹ ਸਮਝਦਾ ਹਾਂ ਵੀ ਭਾਰਤ ਨੂੰ ਬੜਾ ਹੈਵੀ ਪ੍ਰਾਈਸ ਇਹਦਾ ਪੇ ਕਰਨਾ ਪਏਗਾ। ਅਜੇ ਗੱਲਾਂ ਜਿਹੜੀਆਂ ਨੇ ਹੋਰ ਵੀ ਅੱਗੇ ਦੂਰ ਤੱਕ ਜਾਣਗੀਆਂ, ਇਹ ਰਿਜ਼ੋਲਵ ਹੋਣ ਵੱਲ ਕੋਈ ਲਾਈਨ ਲੱਗਦੀ ਨਹੀਂ ਹੈ। ਬਿਲਕੁਲ ਡਾਕਟਰ ਸਾਹਿਬ, ਜਿਹੜੀ ਸਿਚੁਏਸ਼ਨ ਅਸੀਂ ਦੇਖ ਰਹੇ ਹਾਂ ਕਿ ਇੰਡੀਆ ਦੇ ਰਿਗਾਰਡਿੰਗ ਤੁਸੀਂ ਗੱਲ ਕੀਤੀ ਕਿ ਜਿਹੜਾ ਅਮਰੀਕਨ ਐਟੀਟਿਊਡ ਆ, ਖਾਸ ਤੌਰ 'ਤੇ ਪ੍ਰੈਜ਼ੀਡੈਂਟ ਟਰੰਪ ਦੇ ਐਡਮਿਨਿਸਟ੍ਰੇਸ਼ਨ ਦਾ, ਉਹਦੇ 'ਚ ਵੱਡਾ ਸ਼ਿਫਟ ਸਾਰੀ ਦੁਨੀਆ ਦੇਖ ਰਹੀ ਆ। ਅਤੇ ਅੱਜ ਦੀ ਜਿਹੜੀ ਸਟੇਟਮੈਂਟ ਆ ਪ੍ਰੈਜ਼ੀਡੈਂਟ ਟਰੰਪ ਦੀ, ਉਹਨੂੰ ਕਿਵੇਂ ਸਮਝਿਆ ਜਾਵੇ? ਮਤਲਬ ਅੱਜ ਉਹ ਸਾਰਾ ਦਿਨ ਸੁਰਖੀਆਂ 'ਚ ਰਹੀ ਆ ਕਿ ਜਿੱਥੇ ਫੇਰ ਦੁਬਾਰਾ ਉਹਨਾਂ ਨੇ ਮੋਦੀ ਨੂੰ ਮਿੱਤਰ ਕਿਹਾ, ਫਰੈਂਡ ਕਿਹਾ, ਗ੍ਰੇਟ ਫਰੈਂਡ, ਪਿਆਰ ਦੀ, ਲਵ ਦੀ ਗੱਲ ਵੀ ਕੀਤੀ ਆ। ਪਰ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਚਾਹੁੰਦਾ ਨਹੀਂ ਕਿ ਮੋਦੀ ਦਾ ਜਿਹੜਾ ਪੋਲੀਟੀਕਲ ਕਰੀਅਰ ਆ ਉਹਨੂੰ ਮੈਂ ਖ਼ਤਮ ਕਰਾਂ। ਤਾਂ ਜਿਹੜੀ ਜਿਹੜੀ ਇਹ ਸ਼ਬਦਾਵਲੀ ਆ ਪੋਲੀਟੀਕਲ ਕਰੀਅਰ ਖ਼ਤਮ ਕਰਨ ਦੀ, ਜਿਹਦੇ 'ਤੇ ਇੰਡੀਆ ਨੇ ਫਿਰ ਰਿਸਪੌਂਸ ਵੀ ਦਿੱਤਾ ਆ। ਮਤਲਬ ਇੰਡੀਆ ਤਾਂ ਹੁਣ ਇੱਥੋਂ ਤੱਕ ਕਹਿ ਰਿਹਾ ਕਿ ਜਿਹੜਾ ਟਰੰਪ ਨੇ ਦਾਅਵਾ ਕੀਤਾ ਆ ਕਿ ਮੋਦੀ ਮੰਨ ਗਿਆ ਆ ਕਿ ਮੈਂ ਰੂਸ ਤੋਂ ਤੇਲ ਨਹੀਂ ਖਰੀਦਾਂਗਾ, ਵੀ ਇਹੋ ਜਿਹੀ ਕੋਈ ਗੱਲ ਹੋਈ ਨਹੀਂ। ਇੰਡੀਆ ਨੇ ਡਿਨਾਈ ਕਰਤਾ ਆ ਕਿ ਕੋਈ ਫੋਨ ਵੀ ਨਹੀਂ, ਕੋਈ ਫੋਨ ਤੇ ਕੋਈ ਗੱਲ ਨਹੀਂ ਹੋਈ ਆ ਦੋਵੇਂ ਲੀਡਰਸ ਦੀ। ਤਾਂ ਪਰ ਜਿਹੜੀ ਟਰੰਪ ਦੀ ਇਹ ਸਟੇਟਮੈਂਟ ਆ, ਜਿੱਥੇ ਮੈਂ ਨਾਲ ਇਹਦੇ ਨਾਲ ਇਹ ਵੀ ਤੁਸੀਂ ਥੋੜ੍ਹਾ ਜੋੜ ਕੇ ਦੱਸਿਓ ਵੀ ਜਿਹੜਾ ਅੱਜ ਨਵੀਂ ਡਿਵੈਲਪਮੈਂਟ ਆ ਕਿ ਪੁਤਿਨ ਦੇ ਨਾਲ ਜਿਹੜੀ ਮੀਟਿੰਗ ਹੋਣ ਜਾ ਰਹੀ ਹੈ ਟਰੰਪ ਦੀ, ਅੱਜ 2 ਘੰਟੇ ਫੋਨ ਤੇ ਵੀ ਗੱਲਬਾਤ ਹੋਈ ਆ। ਅਤੇ ਉਹਦੇ 'ਚ ਇੰਡੀਆ, ਕਿਉਂਕਿ ਹਮੇਸ਼ਾ ਹੀ ਇਹ ਗੱਲ ਰਹੀ ਹੈ ਕਿ ਸਾਰੀ ਜਿਹੜੀ ਫੰਡਿੰਗ ਆ ਜੰਗ ਦੀ ਯੂਕਰੇਨ ਦੀ, ਉਹ ਇੰਡੀਆ ਕਰ ਰਿਹਾ ਆ, ਉਹ ਵਾਇਆ ਆਇਲ ਕਰ ਰਿਹਾ ਆ। ਅਤੇ ਇਹ ਸਾਰੀਆਂ ਚੀਜ਼ਾਂ 'ਚ ਮਤਲਬ ਇਹਨੂੰ ਕਿਵੇਂ ਸਮਝਿਆ ਜਾਵੇ, ਕਿਵੇਂ ਡੀਕੋਡ ਕੀਤਾ ਜਾਵੇ ਟਰੰਪ ਦੀ ਸਟੇਟਮੈਂਟ ਨੂੰ ਕਿ ਮੈਂ ਮੋਦੀ ਦਾ ਪੋਲੀਟੀਕਲ ਕਰੀਅਰ ਨਹੀਂ ਖ਼ਤਮ ਕਰਨਾ ਚਾਹੁੰਦਾ? ਕੀ ਇਹ ਧਮਕੀ ਮੰਨਿਆ ਜਾਵੇ ਇਹਨੂੰ? ਕੀ ਇਹ ਧਮਕੀ ਸਿਰਫ ਰਜੀਮ ਚੇਂਜ ਦੀ ਆ, ਜਾਂ ਇਹ ਧਮਕੀ ਕੁਛ ਬਹੁਤ ਵੱਡਾ ਜਿਹੜਾ ਇੰਡੀਆ ਦੇ ਵਿੱਚ ਹੋ ਸਕਦਾ ਆ ਅਗਲੇ ਸਮੇਂ ਦੇ ਵਿੱਚ, ਉਹਦੇ ਵੱਲ ਕੋਈ ਇਸ਼ਾਰਾ ਕਰ ਰਹੀ ਆ? ਦੇਖੋ, ਮੈਂ ਇਹਨੂੰ ਇੱਕ ਹੋਰ ਜ਼ਾਵੀਏ ਤੋਂ ਦੇਖਦਾ। ਜਿਉਂ ਹੀ ਟਰੰਪ ਇਲੈਕਸ਼ਨ ਜਿੱਤੇ, ਜਿਹੜਾ ਐਂਬੈਸਡਰ ਸੀ ਅਮਰੀਕਾ ਦਾ ਭਾਰਤ 'ਚ, ਸਾਬਕਾ ਮੇਅਰ ਵੀ ਉਹ ਐਲਏ ਦਾ ਰਿਹਾ, ਉਹਨੇ ਰਿਜ਼ਾਈਨ ਕੀਤਾ। ਔਰ ਲੰਬਾ ਵਕਤ ਬਾਈਡਨ ਦੇ ਜਾਣ ਤੋਂ ਔਰ ਹੁਣ ਤੱਕ 9 ਮਹੀਨੇ ਦੇ ਵਿੱਚ ਅਮਰੀਕਾ ਨੇ ਭਾਰਤ ਦਾ ਕੋਈ ਐਂਬੈਸਡਰ ਵੀ ਜਿਹੜਾ ਹੈ ਉਹ ਨਿਯੁਕਤ ਨਹੀਂ ਸੀ ਕੀਤਾ। ਇਹ ਇੱਕ ਵੱਡੀ ਬੇਇੱਜ਼ਤੀ ਮੰਨੀ ਜਾਂਦੀ ਹੁੰਦੀ ਹੈ ਕਿ ਜਿਹੜੇ ਵੱਡੇ ਮੁਲਕ ਨੇ ਜਿਨ੍ਹਾਂ ਨਾਲ ਤੁਹਾਡੀ ਡੀਲਿੰਗ ਹੈ, ਉੱਥੇ ਤੁਹਾਡਾ ਕੋਈ ਐਂਬੈਸਡਰ ਹੀ ਨਾ ਹੋਵੇ। ਜਦੋਂ ਟਰੰਪ ਨੇ ਐਂਬੈਸਡਰ ਨੂੰ ਚੁਣਿਆ, ਸਰਜੀਓ, ਤੇ ਕੱਲਾ ਐਂਬੈਸਡਰ ਹੀ ਨਹੀਂ ਬਣਾਇਆ, ਉਸ ਨੂੰ ਸੈਂਟਰਲ ਏਸ਼ੀਆ ਔਰ ਸਾਊਥ ਏਸ਼ੀਆ ਦਾ ਸਪੈਸ਼ਲ ਐਨਵਾਏ ਵੀ ਬਣਾਇਆ। ਔਰ ਜਿਹੜੀ ਸਟੇਟਮੈਂਟ ਅੱਜ ਪ੍ਰੈਜ਼ੀਡੈਂਟ ਟਰੰਪ ਨੇ ਓਵਲ ਆਫਿਸ ਦੇ ਵਿੱਚ ਦਿੱਤੀ, ਜਿਹਦੇ 3 ਕੰਪੋਨੈਂਟ ਤੁਸੀਂ ਮੈਂਸ਼ਨ ਕੀਤੇ ਨੇ। ਇੱਕ ਤਾਂ ਉਹਨਾਂ ਨੇ ਕਿਹਾ ਕਿ ਜੀ ਮੇਰੀ ਜਿਹੜੀ ਹੈ ਉਹ ਮੋਦੀ ਨਾਲ ਗੱਲ ਹੋਈ ਔਰ ਉਹ ਮੰਨ ਗਿਆ ਵੀ ਉਹ ਰਸ਼ੀਆ ਤੋਂ ਆਇਲ ਨਹੀਂ ਲਏਗਾ। ਦੂਸਰਾ, ਉਹਨੇ ਉਹਦੇ ਗ੍ਰੇਟ ਹੋਣ ਦੀ ਔਰ ਕਿਹਾ ਜੀ ਇੰਡੀਆ 'ਚ ਤਾਂ ਮਹੀਨੇ ਬਾਅਦ ਕੋਈ ਨਵਾਂ ਆ ਜਾਂਦਾ ਸੀ, ਔਰ ਇਹ ਮੇਰਾ ਗ੍ਰੇਟ ਦੋਸਤ ਜਿਹੜਾ ਹੈ, ਇਹਨੇ ਉਹਨੂੰ ਜਿਹੜਾ ਹੈ ਉਹ ਲੰਬੇ ਵਕਤ ਤੋਂ ਲੀਡਰਸ਼ਿਪ ਦਿੱਤੀ ਹੈ ਜਾਂ ਸਟੇਬਿਲਿਟੀ ਦਿੱਤੀ ਹੈ। ਤੇ ਤੀਸਰਾ ਕੰਪੋਨੈਂਟ ਕਿ ਵੀ ਮੈਂ ਉਹ ਟਰੰਪ ਨੂੰ ਪਿਆਰ ਕਰਦਾ, ਉਹਨੇ ਆਪਣਾ ਫਸਟ ਪਰਸਨ 'ਚ ਜ਼ਿਕਰ ਕੀਤਾ। ਪਰ ਮੈਂ ਇਸ ਤੋਂ ਬਿਯੋਂਡ ਨਹੀਂ ਜਾਵਾਂਗਾ ਕਿਉਂਕਿ ਜਿਹੜਾ ਉਹਦਾ ਪੋਲੀਟੀਕਲ ਕਰੀਅਰ ਨੂੰ ਵੀ ਖਤਰਾ ਹੋ ਸਕਦਾ ਹੈ। ਉਹ ਇੱਕ ਗੋਲ-ਮੋਲ ਜਿਹੀ ਗੱਲ ਹੈ। ਉਹ ਦੋਨੋਂ ਪਾਸਿਓਂ ਹੀ ਮੈਂ ਇੱਕ ਐਂਗਲ ਤੋਂ ਦੇਖਦਾ ਕਿ ਇੱਥੇ ਜਦੋਂ ਇਹ ਲਵ ਵਿਦ ਮੈਨ ਐਂਡ ਮੈਨ ਵੀ ਕਿਹਾ ਜਾਂਦਾ ਹੈ, ਇਹਨੂੰ ਵੀ ਇੱਕ ਨੈਗੇਟਿਵਿਟੀ ਦੇ ਤੌਰ ਤੇ ਦੇਖਿਆ ਜਾਂਦਾ ਇੱਕ ਤਬਕੇ। ਤੇ ਜੇ ਕੋਈ ਇਸ ਕਿਸਮ ਦੀ ਗੱਲ ਹੋਏ ਤੇ ਉਹ ਵੀ ਇੱਕ, ਜਿਵੇਂ, ਕਿਉਂਕਿ ਜੇ ਤੁਸੀਂ ਪ੍ਰੈਜ਼ੀਡੈਂਟ ਟਰੰਪ ਦੀ ਸ਼ਬਦਾਵਲੀ ਦੇਖੋ ਤੇ ਜਦੋਂ ਉਹ ਇਜਿਪਟ ਦੇ ਵਿੱਚ ਇਟਾਲੀਅਨ ਪ੍ਰਾਈਮ ਮਿਨਿਸਟਰ ਮੈਲਾਨੀਆ ਉਹਨੂੰ ਐਪਰੀਸ਼ੀਏਟ ਕਰਦੇ ਨੇ ਕਿ oh, here is a beautiful young woman here, Italian Prime Minister, where is she? ਫਿਰ ਉਧਰ ਨੂੰ ਮੂੰਹ ਕਰਕੇ ਪ੍ਰੈਜ਼ੀਡੈਂਟ ਟਰੰਪ ਕਹਿੰਦਾ ਕਿ in America, if we say beautiful woman, political barrier goes away, but at least you don't mind as you are beautiful. So ਮਤਲਬ ਇਹ ਹੈ ਵੀ ਇੱਕ ਤਾਂ ਉਹਦਾ ਅੰਦਾਜ਼ ਵੀ ਇਸ ਕਿਸਮ ਦਾ
ਜਿਹਨੂੰ ਤੁਸੀਂ ਮੂੰਹ ਫੱਟ ਵੀ ਕਹਿ ਸਕਦੇ ਹੋ, ਬਟ ਗ੍ਰੇਟ ਗੁੱਡ ਦੂਜੇ ਤੀਜੇ ਕਹਿਣਾ, ਇਹ ਤਕੀਆ ਕਲਾਮ ਨੇ। ਦੇ ਡਿਡਨਟ ਮੀਨ ਰੀਅਲੀ ਜਦੋਂ ਕੋਈ ਮਾਈ ਗ੍ਰੇਟ ਫਰੈਂਡ ਜਾਂ ਦੂਜਾ ਕਹਿ ਰਿਹਾ ਹੁੰਦਾ। ਲੇਕਿਨ ਮੈਂ ਜੇ ਪਹਿਲੇ ਦੋ ਸੈਗਮੈਂਟਸ ਤੇ ਕਹਾਂ, ਕਿਉਂਕਿ ਇੰਡੀਅਨ ਫੋਰਨ ਮਿਨਿਸਟਰੀ ਨੇ ਬੜੀ ਕੌਸ਼ੀਅਸ ਲਾਈਨ ਲੈਂਦੇ ਆ ਇਹ ਕਿਹਾ ਕਿ ਜੀ ਅੱਜ ਕੋਈ ਗੱਲਬਾਤ ਨਹੀਂ ਹੋਈ ਮੋਦੀ ਔਰ ਟਰੰਪ ਦੇ ਵਿਚਾਲੇ। ਹਾਂ ਚੱਲ ਰਿਹਾ ਹੈ, ਵੀਲ ਸੀ ਕਿ ਸਾਨੂੰ ਲੋੜ ਕਿੰਨੀ ਹੈ, ਕੀ ਹੈ। ਔਰ ਇਹਦੇ ਉੱਤੇ ਮੈਂ ਅੱਜ ਯਸ਼ਵੰਤ ਸਿਨਹਾ ਜਿਹੜਾ ਫਾਈਨੈਂਸ ਮਿਨਿਸਟਰ ਵੀ ਰਿਹਾ ਵਾਜਪਾਈ ਗਵਰਨਮੈਂਟ ਦੇ ਵੇਲੇ, IAS ਹੈ ਸਾਬਕਾ, ਔਰ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਥੋੜੀ ਦੇਰ ਫੋਰਨ ਮਿਨਿਸਟਰ ਵੀ ਰਿਹਾ, ਉਹ ਕਹਿੰਦੇ ਵੀ ਜਦੋਂ ਗਵਰਨਮੈਂਟਾਂ ਇਹ ਕਹਿੰਦੀਆਂ ਨੇ ਵੀ ਗੱਲ ਹੋਈ, ਕੋਈ ਜ਼ਰੂਰੀ ਨਹੀਂ ਹੁੰਦਾ ਕਿ ਫਸਟ ਪਰਸਨ ਨਾਲ ਹੋਈ। ਔਰ ਮੈਨੂੰ ਇੱਕਦਮ ਸਟ੍ਰਾਈਕ ਕੀਤਾ ਕਿ 2 ਦਿਨ ਪਹਿਲਾਂ ਜਿਹੜਾ ਐਂਬੈਸਡਰ ਨੋਮੀਨੇਟ ਕੀਤਾ ਹੋਇਆ ਸਰਜੀ, ਉਹ ਦਿੱਲੀ 'ਚ ਸੀ, ਉਹਨੇ ਮੋਦੀ ਨਾਲ ਵੀ 1-to-1 ਮੁਲਾਕਾਤ ਕੀਤੀ, ਜੈ ਸ਼ੰਕਰ ਨਾਲ ਵੀ ਕੀਤੀ, ਅਜੀਤ ਡੋਵਲ ਨਾਲ ਵੀ ਕੀਤੀ, ਦੈਨ ਹੀ ਫਲੂ ਬੈਕ। ਔਰ ਜਦੋਂ ਓਵਲ ਆਫਿਸ ਪ੍ਰੈਜ਼ੀਡੈਂਟ ਟਰੰਪ ਐਡਰੈਸ ਕਰ ਰਹੇ ਸੀ, ਉਹ ਐਂਬੈਸਡਰ ਸਰਜੀ ਉਹਨਾਂ ਦੇ ਨਾਲ ਖੜਾ ਸੀ। ਸੋ ਮੈਨੂੰ ਇਹ ਲੱਗਦਾ ਵੀ ਬੇਸ਼ੱਕ ਟਰੰਪ ਨੇ ਉਹਨੂੰ ਫਸਟ ਪਰਸਨ ਬਣਾਇਆ, ਲੇਕਿਨ ਸਰਜੀਓ ਦੇ ਨਾਲ, ਕਿਉਂਕਿ ਅਜੇ ਉਹਦੇ ਕ੍ਰੈਡੈਂਸ਼ੀਅਲਸ ਔਰ ਉਹਨੇ ਐਜ਼ ਏ ਐਂਬੈਸਡਰ ਫੰਕਸ਼ਨਿੰਗ ਸ਼ੁਰੂ ਨਹੀਂ ਕੀਤੀ, ਉਹਦੀ ਮੁਲਾਕਾਤ ਸੀ। ਸੋ ਮੈਨੂੰ ਇਹ ਲੱਗਦਾ ਹੈ ਵੀ ਇਹ ਮੈਸੇਜ ਸਰਜੀਓ ਹੀ ਲੈ ਕੇ ਆਇਆ ਮੋਦੀ ਤੋਂ ਕਿ ਭਾਈ ਅਸੀਂ ਉਹਨਾਂ ਤੋਂ ਸਮ ਟੈਕਨੀਕੈਲਿਟੀਜ਼ ਔਰ ਦੂਜੇ ਦਾ ਜ਼ਿਕਰ ਕੀਤਾ ਹੈ ਉਹਨੇ ਟਰੰਪ ਨੇ, ਔਰ ਉਹ ਆਪਣੇ ਵੱਲੋਂ ਈਵਨ ਇਹਨੂੰ ਐਜ਼ ਏ ਐਗਜ਼ਾਮਪਲ ਕੋਟ ਕਰਕੇ ਜਿਹੜੀ ਟਰੰਪ ਨੇ ਨੈਕਸਟ ਗੱਲ ਕਹੀ, ਉਹ ਚਾਈਨਾ ਨੂੰ ਧਮਕਾਣਾ ਸੀ ਕਿ ਦੇਖੋ ਇੰਡੀਆ ਵੀ ਮੰਨ ਗਿਆ, ਔਰ ਹੁਣ ਇੰਡੀਆ ਦੀ ਲਾਈਨ ਦੇ ਉੱਤੇ ਤੁਸੀਂ ਵੀ ਜਿਹੜਾ ਤੇਲ ਲੈਣਾ ਬੰਦ ਕਰੋ। ਰਸ਼ੀਆ ਚਾਈਨਾ ਤਾਂ ਇਹਨਾਂ ਦੀ ਆਪਸੀ ਜਿਹੜੀ ਹੈ ਗੱਲਬਾਤ ਕਿਵੇਂ ਕਿੱਥੇ ਕਿੱਧਰ ਨੂੰ ਜਾਏਗੀ ਉਹ ਵੱਖਰੀ ਗੱਲ ਹੈ, ਪਰ ਇਸ ਸਾਰੇ ਦੇ ਵਿੱਚ ਭਾਰਤ ਦਾ ਇੱਕ ਵਾਰ ਫੇਰ ਕਬਾੜਾ ਹੋ ਗਿਆ। ਜਿਵੇਂ ਆਪੋਜੀਸ਼ਨ ਨੇ ਇਸ ਨੂੰ ਲਿਆ ਉੱਥੇ, ਔਰ ਬਿਹਾਰ ਚੋਣਾਂ ਵੀ ਅਰਾਊਂਡ ਨੇ, ਵਿਦਨ ਕੰਟਰੀ ਵੀ ਜਿਹਨੂੰ ਅੰਗਰੇਜ਼ੀ 'ਚ ਕਹਿਣਾ ਹੋਏ ਕਿ ਮੋਦੀ ਦੀ ਕ੍ਰੈਡੀਬਿਲਿਟੀ ਜਿਲਚ ਹੋ ਗਈ ਹੈ, ਕਿਉਂਕਿ ਹਰ ਵਾਰ ਇਸ ਕਿਸਮ ਦੀ ਹਿਊਮਿਲੇਸ਼ਨ ਮੈਨੂੰ ਨਹੀਂ ਲੱਗਦਾ ਵੀ ਡਿਪਲੋਮੇਸੀ ਦੀ ਹਿਸਟਰੀ 'ਚ 77-78 ਸਾਲ ਦੀ 'ਚ ਕਦੇ ਵੀ, ਹਾਲਾਂਕਿ ਠੀਕ ਹੈ ਡਿਸਲਾਈਕਿੰਗ ਰਹੀ ਹੈ ਰੀਗਨ ਤੋਂ ਪਹਿਲਾਂ, ਨਿਕਸਨ ਦੇ ਜ਼ਮਾਨੇ 'ਚ ਜਦੋਂ ਹੈਨਰੀ ਕਿਸਿੰਜਰ ਸੈਕਟਰੀ ਆਫ ਸਟੇਟ ਸੀ, ਉਹਦੇ 'ਚ ਜਿਹੜਾ ਨਿਕਸਨ ਹੈ ਉਹ ਇੰਦਰਾ ਗਾਂਧੀ ਨੂੰ ਵਿੱਚ ਕਹਿ ਕੇ ਹੀ ਐਡਰੈਸ ਕਰਦਾ ਹੈ, ਪਰ ਇੰਦਰਾ ਗਾਂਧੀ ਵੀ ਡਿਫਾਈਂਡ ਸੀ ਉਸ ਪੀਰੀਅਡ ਦੇ ਵਿੱਚ। ਇਹੀ ਕਾਰਨ ਹੈ ਕਿ ਵੀ 1971 ਦੇ ਵਿੱਚ ਭਾਵੇਂ ਅਮਰੀਕਨ ਸਾਈਮਨ ਫਲੀਟ ਇੰਡੀਅਨ ਓਸ਼ਨ 'ਚ ਪਹੁੰਚ ਗਿਆ ਸੀ, ਲੇਕਿਨ ਉਹਨੇ 14 ਦਿਨਾਂ ਦੇ ਵਿੱਚ ਆਪਣਾ ਕੰਮ ਕਰ ਦਿੱਤਾ ਸੀ। ਲੇਕਿਨ ਇਹ ਗੱਲ ਕਹੀ ਜਾ ਰਹੀ ਹੈ, ਉਹ ਸੁਬਰਾਮਨੀਅਮ ਸਵਾਮੀ ਹੋਏ RSS ਦਾ ਆਈਡੀਆਲੋਗ, ਰਾਜ ਯਸ਼ਵੰਤ ਸਿਨਹਾ ਵੀ ਕਹਿ ਰਿਹਾ ਸੀ ਕਿ ਇੰਨੀ ਹਿਊਮਿਲੇਸ਼ਨ ਕੋਈ ਡਿਗਿਆ ਤੋਂ ਡਿਗਿਆ ਬੰਦਾ ਵੀ ਨਹੀਂ ਲੈ ਸਕਦਾ ਜਿਹੜਾ ਮੂੰਹ ਨਾ ਖੋਲੇ। ਇਹਦਾ ਇਹੀ ਹੈ ਕਿ ਉਹਨਾਂ ਦੇ ਕੋਲ, ਅਮਰੀਕਾ ਕੋਲ, ਇਸ ਮੋਦੀ ਦਾ ਕੁਝ ਐਸਾ ਭੇਤ ਹੈ ਜਿਹੜਾ ਉਹਦੇ ਕਰੀਅਰ ਨੂੰ ਖਤਮ ਕਰ ਸਕਦਾ ਹੈ, ਜਾਂ ਉਸ ਭਾਰਤ ਨੂੰ ਓਵਰਆਲ ਜਿਹੜਾ ਹੈ ਉਹ ਬਹੁਤ ਨੁਕਸਾਨ ਪਹੁੰਚਾ ਸਕਦਾ ਹੈ। ਇਹੀ ਕਾਰਨ ਹੈ ਕਿ ਇੰਨੀ ਹਿਊਮਿਲੇਸ਼ਨ ਇਹ ਲੈ ਰਹੇ ਨੇ। ਔਰ ਮੈਨੂੰ ਇਹ ਲੱਗਦਾ ਕਿ ਵੀ ਇਸ ਸਾਰੇ ਚੋਂ ਬੇਸ਼ੱਕ ਉੱਥੇ ਰਜੀਮ ਚੇਂਜ ਵੀ ਹੋ ਜਾਏ, ਪਰ ਅਮਰੀਕਾ ਨਾਲ ਜਿਹੜੇ ਇਹਨਾਂ ਦੇ ਰਿਸ਼ਤੇ ਨੇ ਉਹ ਉਸ ਲੈਵਲ ਤੇ ਕਦੇ ਵੀ ਨਹੀਂ ਜਾਣਗੇ। ਰਾਦਰ ਪਾਕਿਸਤਾਨ ਦੇ ਨਾਲ ਅਮਰੀਕਾ ਦਾ ਜਿਸ ਕਿਸਮ ਦਾ ਸਬੰਧ ਜੁੜਿਆ, ਹਾਂ ਇੱਕ ਚੀਜ਼ ਦੇ ਉੱਤੇ ਅਸੀਂ ਈਵਨ ਇਹਨਾਂ 8-9 ਮੁਲਕਾਂ ਨੂੰ ਇਕੱਠੇ ਦੇਖ ਸਕਦੇ ਹਾਂ, ਬਡਗਾਮ ਦੇ ਮੁੱਦੇ ਤੇ ਜਿਹੜੀ ਮੀਟਿੰਗ ਇੱਕ ਹੋਈ ਜਿਹਦੇ 'ਚ ਇੰਡੀਆ, ਪਾਕਿਸਤਾਨ, ਅਫਗਾਨਿਸਤਾਨ, ਚੀਨ, ਰੂਸ ਸਾਰਿਆਂ ਨੇ ਕਿਹਾ ਕਿ ਭਾਈ ਇੱਥੇ ਕੋਈ ਅੱਡਾ ਨਹੀਂ ਹੋਣਾ ਚਾਹੀਦਾ। ਇਹ ਵੱਖਰੀ ਕਹਾਣੀ ਹੈ ਕਿ ਵੀ ਇੱਕ ਗਰੁੱਪ ਹੁੰਦੇ ਨੇ, ਇੱਕ ਗਰੁੱਪਸ ਵਿਦਨ ਗਰੁੱਪ ਹੁੰਦੇ ਨੇ, ਸੋ ਉਹ ਵੀ ਦੌੜ ਆਪਣੀ ਥਾਂ ਤੇ ਹੈ। ਲੇਕਿਨ ਸਾਡੇ ਜੇ ਸਿੱਖ ਨੁਕਤਾ ਨਿਗਾਹ ਤੋਂ ਮੈਂ ਕਹਿਣਾ ਹੋਏ ਕਿ ਇਸ ਵੇਲੇ ਸਾਊਥ ਏਸ਼ੀਆ, ਸੈਂਟਰਲ ਏਸ਼ੀਆ, ਔਰ ਤੁਸੀਂ ਜੇ ਅੱਜ ਦੀਆਂ ਡਿਵੈਲਪਮੈਂਟਸ ਦੇਖੋ ਕਿ ਮੰਗੋਲੀਆ ਦਾ ਪ੍ਰੈਜ਼ੀਡੈਂਟ ਜਿਹੜਾ ਹੈ ਉਹ 2 ਰੋਜ਼ਾ ਭਾਰਤ ਦੌਰੇ ਤੇ ਹੈ, ਔਰ ਇੰਡੀਆ ਮੰਗੋਲੀਆ ਦੀਆਂ ਸਿਕਿਉਰਿਟੀ ਫੋਰਸਿਸ ਨੂੰ ਟ੍ਰੇਨਡ ਕਰੇਗਾ। ਹੁਣ ਮੰਗੋਲੀਆ ਐਸਾ ਮੁਲਕ ਹੈ, ਉਹਨਾਂ ਦਾ ਚੰਗੇਜ਼ ਖਾਨ ਦਾ, ਜਿਹਦਾ ਬਾਰਡਰ ਸਿਰਫ ਚਾਈਨਾ ਔਰ ਰਸ਼ੀਆ ਨਾਲ ਲੱਗਦਾ ਹੈ। ਹੁਣ ਇਹ ਮੰਗੋਲੀਆ ਦੀ ਫੌਜ ਟ੍ਰੇਨਡ ਕਰਨਾ ਜਾਂ ਉਹਨਾਂ ਨੂੰ ਮਦਦ ਕਰਨੀ ਜਾ ਰਿਹਾ ਹੈ, ਚਾਈਨਾ ਨੂੰ ਪ੍ਰਵੋਕ ਕਰਨ ਦੇ ਬਰਾਬਰ ਹੈ। ਇਸੇ ਤਰ੍ਹਾਂ ਜਿਹੜਾ ਅਜੀਤ ਡੋਵਾਲ ਹੈ ਉਹ ਕਿਰਗਿਸਤਾਨ 'ਚ ਪਹੁੰਚਿਆ ਹੋਇਆ ਹੈ, ਜਿੱਥੇ 4 ਸੈਂਟਰਲ ਮੁਲਕ ਜਿਹੜੇ ਨੇ ਸੈਂਟਰਲ ਏਸ਼ੀਅਨ ਮੁਲਕ, ਉਹਨਾਂ ਦੀਆਂ ਇੰਟੈਲੀਜੈਂਸ ਏਜੰਸੀਆਂ ਦਹਿਸ਼ਤਗਰਦੀ ਇੱਧਰ ਉੱਧਰ ਕੀ ਹੈ। ਸੋ ਇਸ ਖਿੱਤੇ 'ਚ ਚਾਈਨਾ, ਰਸ਼ੀਆ
ਔਰ ਜ਼ਾਹਰ ਹੈ ਕਿ ਭਾਈ ਸਾਡੇ ਇੰਟਰਸਟ ਵੀ ਜੁੜੇ ਹੋਏ ਨੇ। ਸੋ ਕਾਫੀ ਕੁਝ ਇਸ ਵੇਲੇ ਫਲੂਇਡ ਹੈ, ਲੇਕਿਨ ਇੰਡੀਆ ਆਈਸੋਲੇਟਡ ਵੀ ਹੈ ਔਰ ਸਿਚੁਏਸ਼ਨ ਜਿਹੜੀ ਹੈ ਉਹ ਫਲੂਇਡ ਹੈ, ਕਿਸੇ ਪਾਸੇ ਵੀ ਉਹ ਟਰਨ ਲੈ ਸਕਦੀ। ਬਿਲਕੁਲ ਡਾਕਟਰ ਸਾਹਿਬ, ਇਹ ਤਾਂ ਮਤਲਬ ਅਸੀਂ ਦੇਖਿਆ ਹੈ ਕਿ ਨਰਿੰਦਰ ਮੋਦੀ ਜਿਹੜਾ ਕਿ ਲਗਾਤਾਰ ਵਿਦੇਸ਼ੀ ਦੌਰਿਆਂ ਦਾ ਸ਼ੌਕੀਨ ਕਿਹਾ ਜਾਂਦਾ ਸੀ, ਕਿ ਪਤਾ ਨਹੀਂ, ਮੈਂ ਹੁਣ ਡਾਟਾ ਤਾਂ ਨਹੀਂ ਹੈ, ਪਰ ਕਾਫੀ ਚਰਚਾ 'ਚ ਰਿਹਾ ਸੀ ਕਿ ਸਭ ਤੋਂ ਵੱਧ ਜਿਹੜੇ ਵਿਦੇਸ਼ੀ ਦੌਰੇ ਆ ਮੋਦੀ ਨੇ ਕੀਤੇ। ਪਰ ਹੁਣ ਤੇ ਜਿਸ ਉਹ ਦਿਨ ਤੋਂ ਉੱਥੇ ਜੋਕ ਰਿਹਾ ਵੀ ਇੰਡੀਆ ਤਾਂ ਆਪਣੇ ਟੈਚੀ ਚੋਂ ਨਵੇਂ ਟੈਚੀ ਚੁੱਕਣ ਆਉਂਦਾ ਕੱਪੜਿਆਂ ਦੇ, ਤਾਂ ਉਹ ਬਾਹਰ ਹੀ ਹੈ। ਤੇ ਬਿਲਕੁਲ ਜੀ, ਹੁਣ ਜਿੱਦਣ ਤੋਂ ਟਰੰਪ ਨੇ ਮਤਲਬ ਟਰੰਪ ਨੇ ਦਾ ਮੂਡ ਢਿੱਬੀ ਟਾਈਟ ਮੂਡ ਕੀਤੀ ਹੈ। ਸਵਿੰਗ ਹੋਇਆ ਆ, ਤੇ ਉਸ ਦਿਨ ਤੋਂ ਮਤਲਬ ਜਹਾਜ਼ ਖੜਿਆ ਹੋਇਆ ਆ ਮੋਦੀ ਸਾਹਿਬ ਦਾ। ਤੇ ਭਾਵੇਂ ਯੂਨਾਈਟਿਡ ਨੇਸ਼ਨ ਦੀ ਬੜੀ ਇੰਪੋਰਟੈਂਟ ਗੈਦਰਿੰਗ ਸੀ ਇਸ ਵਾਰ, ਜਨਰਲ ਅਸੈਂਬਲੀ ਦੀ, ਉੱਥੇ ਵੀ ਨਹੀਂ ਗਏ। ਤੇ ਇਸ ਤੋਂ ਇਲਾਵਾ ਵੀ ਜਿਹੜੇ ਹੋਰ ਸਾਰੇ ਦੌਰੇ ਆ ਉਹ ਫਿਲਹਾਲ ਠੰਡੇ ਬਸਤੇ 'ਚ ਨੇ। ਤਾਂ ਉਹਦੇ ਪਿੱਛੇ ਕਾਰਨ ਜਿਹੜੀ ਗੱਲ ਤੁਸੀਂ ਕਹੀ ਆ, ਉਹ ਕੀ ਉਹ ਰਮਜ਼ ਆ ਜਿਹੜੀ ਅਮਰੀਕਾ ਦੇ ਕੋਲ ਆ, ਵੀ ਜਿਹਦੇ ਕਰਕੇ ਮੋਦੀ ਇਸ ਟਾਈਮ ਕਿਤੇ ਨਹੀਂ, ਗੁਫਾ ਉਹ ਬਣਿਆ ਹੋਇਆ। ਟਰੰਪ ਨੂੰ ਫੇਸ ਨਹੀਂ ਕਰਨਾ ਚਾਹੁੰਦਾ। ਤੁਸੀਂ G7 ਵੇਲੇ ਦੇਖੋ, ਕੈਨੇਡਾ ਆਇਆ, ਟਰੰਪ ਨੇ ਉਹਨੂੰ ਕਿਹਾ ਵੀ ਜਾਂਦੇ ਇੱਥੋਂ ਦੀ ਹੁੰਦਾ ਜਾਈ, ਨਹੀਂ ਗਿਆ। ਫਿਰ UN ਜਨਰਲ ਅਸੈਂਬਲੀ ਤਾਂ ਹੋਇਆ। ਹੁਣ ਅਸੀਂ ਇਜਿਪਟ ਦੇ ਵਿੱਚ ਦੇਖਦੇ ਹਾਂ ਕਿ ਬਈ ਜਿਹੜਾ ਉਹ 20-25 ਮੁਲਕਾਂ ਦੇ ਹੈੱਡ ਇਕੱਠੇ ਹੋਏ, ਉੱਥੇ ਜੂਨੀਅਰ ਮਿਨਿਸਟਰ ਨੂੰ ਭੇਜ ਦਿੱਤਾ ਹੈ। ਔਰ ਆਉਣ ਵਾਲੇ ਪੀਰੀਅਡ 'ਚ ਵੀ ਸ਼ਾਇਦ ਮਲੇਸ਼ੀਆ ਕਿ ਕਿਤੇ ਕੋਈ ਹੈ, ਪਰ ਅਜੇ ਤੱਕ ਇੰਡੀਆ ਨੇ ਪੱਤੇ ਨਹੀਂ ਖੋਲੇ ਕਿ ਬਈ ਮੋਦੀ ਜਾਏਗਾ ਕਿ ਨਹੀਂ। ਹਾਲਾਂ ਉਹਦੇ ਟ੍ਰੇਡ ਮਿਸ਼ਨ ਇੱਥੇ ਆਏ ਨੇ, ਐਸ ਜੈ ਸ਼ੰਕਰ 3-4 ਵਾਰ ਆਇਆ, ਪਰ ਐਸਾ ਕੁਝ ਹੈ ਜਿਹੜਾ ਉਸ ਨੂੰ ਇਹ ਲੱਗਦਾ ਹੈ ਕਿ ਭਾਈ ਮੇਰਾ ਜਿਹੜਾ ਉਹ ਕਰੀਅਰ ਸਾਰਾ ਖਤਮ ਹੋ ਜਾਏਗਾ। ਔਰ ਅਮਰੀਕਾ ਵੀ ਉਹਨੂੰ ਟੂ ਦਾ ਹਿਲਟ ਇਸਤੇਮਾਲ ਕਰ ਰਿਹਾ ਹੈ, ਇੰਡੀਆ ਨੂੰ ਐਮਬੈਰਸ ਕਰਨ ਲਈ ਵੀ ਔਰ ਮੋਦੀ ਨੂੰ ਟਿਕਾਣੇ ਲਾਉਣ ਲਈ।